वाहिगुरू जी का खालसा वाहिगुरू जी की फतेह। अमरीका दे विचों RCN ते स्पैक्ट्रम केबल राहीं, कैनेडा दे विचों बेल 5 केबल नैटवर्क राहीं ते वर्ल्ड वाइड ग्लोबल CPN जादू roku TV शावा TV TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ TV84 ਦੇ ਫੇਸਬੁੱਕ ਪੇਜ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਭਾਈ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੂੰ 1995 ਦੇ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਚੰਡੀਗੜ੍ਹ ਦੇ ਵਿੱਚ, ਉਹਨਾਂ ਦੇ ਕੇਸ ਸੰਬੰਧੀ ਤੇ ਉਹਨਾਂ ਦੀ ਜਿਹੜੀ ਇਸ ਕੇਸ ਦੀਆਂ ਡਿਟੇਲਸ ਹੈਗੀਆਂ ਨੇ ਉਸ ਸੰਬੰਧੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਜਦੋਂ ਅਸੀਂ ਭਾਰਤ ਦੇ ਵਿੱਚ ਮੀਡੀਆ ਤੇ ਨਜ਼ਰ ਮਾਰਦੇ ਹਾਂ ਤਾਂ ਹਮੇਸ਼ਾ ਇਹ ਗੱਲ ਦੇਖੀ ਜਾਂਦੀ ਹੈ ਕਿ ਸਿੱਖ ਸੰਘਰਸ਼ ਦੇ ਦੌਰਾਨ ਜਿਹੜੇ ਵੀ ਕੇਸਿਸ ਸਾਹਮਣੇ ਆਏ ਨੇ ਜਾਂ ਕੌਮੀ ਸੰਘਰਸ਼ ਦੇ ਵਿੱਚ ਜਿਨ੍ਹਾਂ ਸਿੰਘਾਂ ਨੇ ਯੋਗਦਾਨ ਪਾਇਆ ਉਹਨਾਂ ਦੇ ਪਿੱਛੇ ਜਿਹੜੇ ਰੀਜ਼ਨਸ ਨੇ, ਕਾਰਨ ਨੇ, ਉਹਨਾਂ ਨੂੰ ਦਰਕਿਨਾਰ ਕੀਤਾ ਜਾਂਦਾ ਤੇ ਉਹਨਾਂ ਨੂੰ ਹਮੇਸ਼ਾ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾ ਕੇ ਸਿੱਖਾਂ ਨੂੰ ਰੈਡੀਕਲਸ ਤੇ ਐਕਸਟ੍ਰੀਮਿਸਟ ਦੇ ਨਾਮ ਥੱਲੇ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਂਦਾ। ਇੱਦਾਂ ਦਾ ਹੀ ਇਹ ਵਰਤਾਰਾ ਜਿਹੜਾ ਹੈਗਾ ਉਹ ਜਗਤਾਰ ਸਿੰਘ ਤਾਰਾ ਦੇ ਕੇਸ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਸੋ ਉਹਨਾਂ ਨੂੰ 1995 ਦੇ ਵਿੱਚ ਜਿਹੜਾ ਬੇਅੰਤ ਸਿੰਘ ਕਤਲकांड ਹੋਇਆ ਸੀ, ਲੰਘੇ ਸ਼ਨੀਵਾਰ ਨੂੰ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਤੱਕ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਸੁਣਾਈ ਗਈ ਹੈ। ਸੋ ਉਹਨਾਂ ਦੇ ਜਿਹੜੇ ਵਕੀਲ ਨੇ ਸਰਦਾਰ ਸਿਮਰਜੀਤ ਸਿੰਘ, ਉਹ ਇਸ ਵਕਤ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸਿਮਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿਮਰਜੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਜਿਸ ਕੇਸ ਦੇ ਵਿੱਚ ਬੇਅੰਤ ਸਿੰਘ ਕਤਲकांड ਕੇਸ ਦੇ ਵਿੱਚ ਸਜ਼ਾ ਹੋਈ ਹੈ ਭਾਈ ਜਗਤਾਰ ਸਿੰਘ ਤਾਰਾ ਨੂੰ, ਇਸ ਕੇਸ ਬਾਰੇ ਤੇ ਇਸ ਜਿਹੜਾ ਫੈਸਲਾ ਆਇਆ ਹੈਗਾ, ਜਿਹੜੀ ਇਹ ਸਜ਼ਾ ਹੋਈ ਹੈ ਉਸ ਬਾਰੇ ਤੁਹਾਡੇ ਕੋਲੋਂ ਮੈਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਕੇਸ ਦੀਆਂ ਉਸ ਬਾਰੇ ਪਹਿਲਾਂ ਜਾਣਨਾ ਚਾਹੂੰਗਾ। ਹੈਲੋ। ਹਾਂਜੀ ਵੀਰ ਜੀ, ਮੈਂ ਕਿਹਾ ਜੇ ਤੁਸੀਂ ਸਾਡੇ ਨਾਲ ਜਿਹੜੀਆਂ ਕੇਸ ਦੀਆਂ ਡਿਟੇਲਸ ਨੇ ਜੇ ਉਹ ਸਾਂਝੀਆਂ ਕਰ ਸਕੋ। ਜੀ ਭਾਈ ਸਾਹਿਬ, ਜਿਹੜਾ ਬੇਅੰਤ ਸਿੰਘ ਕਤਲ ਕੇਸ ਹੈਗਾ। ਹੈਲੋ। ਹਾਂਜੀ ਹਾਂਜੀ, ਹੈਲੋ ਭਾਈ ਸਾਹਿਬ ਸੁਣ ਪਾ ਰਹੇ ਹੋ ਨਾ? ਹਾਂਜੀ ਬਿਲਕੁਲ, ਤੁਹਾਡੀ ਆ ਰਹੀ ਹੈ ਜੀ ਆਵਾਜ਼। ਪਲੀਜ਼ ਕੈਰੀ ਔਨ। ਠੀਕ ਹੈ ਜੀ। ਇਹ ਜਿਹੜਾ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸਕੱਤਰੇਟ ਦੇ ਵਿੱਚ ਜਿਹੜਾ ਸੀ ਭਾਈ ਦਿਲਾਵਰ ਸਿੰਘ ਉਹਨਾਂ ਨੇ ਹਿਊਮਨ ਬੰਬ ਬਣ ਕੇ ਜਿਹੜਾ ਬੇਅੰਤ ਸਿੰਘ ਦਾ ਕਤਲ ਕੀਤਾ ਜੀ। ਇਸ ਕੇਸ ਦੇ ਵਿੱਚ ਜਿਹੜਾ 15 ਬੰਦਿਆਂ ਦੇ ਖਿਲਾਫ ਉਸ ਸਮੇਂ ਜਿਹੜਾ FIR ਦਰਜ ਹੋਈ ਸੀ। ਉਹਨਾਂ 15 ਬੰਦਿਆਂ ਦੇ ਵਿੱਚ ਜਿਹੜੇ ਸੀ 6 ਬੰਦੇ ਤਾਂ ਹੈਗੇ ਨੇ ਜਿਹੜੇ ਅਜੇ ਤੱਕ ਕਦੇ ਟ੍ਰਾਇਲ ਵਿੱਚ ਆਏ ਨਹੀਂ, ਜਿਹਨਾਂ ਨੂੰ PO ਡਿਕਲੇਅਰ ਕਰ ਦਿੱਤਾ ਹੈ ਨਾ। ਉਹਨਾਂ ਦੇ ਵਿੱਚ ਵਧਾਵਾ ਸਿੰਘ ਬੱਬਰ ਜੀ, ਮਹਿਲ ਸਿੰਘ ਬੱਬਰ ਜੀ, ਜਗਰੂਪ ਸਿੰਘ, 3 ਬੰਦੇ ਪਾਕਿਸਤਾਨ ਵਿੱਚ ਹੈਗੇ ਨੇ। ਮਨਜਿੰਦਰ ਸਿੰਘ ਜੀ ਇੰਗਲੈਂਡ ਵਿੱਚ ਨੇ, ਫਿਰ ਭਾਈ ਰੇਸ਼ਮ ਸਿੰਘ ਜਰਮਨ ਵਿੱਚ ਹੈਗੇ ਨੇ ਤੇ ਹਰਜੀਤ ਸਿੰਘ US ਵਿੱਚ ਹੈਗੇ ਜੀ। ਇਹ ਮੁਕੱਦਮਾ ਜਿਹੜਾ ਸੀ 9 ਬੰਦਿਆਂ ਦੇ ਖਿਲਾਫ ਚੱਲਿਆ ਸੀ 96 ਦੇ ਵਿੱਚ, ਜਿਨ੍ਹਾਂ ਦੇ ਵਿੱਚ ਜਦੋਂ ਇਹ ਟ੍ਰਾਇਲ ਚੱਲਿਆ 2004 ਦੇ ਵਿੱਚ ਜਿਹੜਾ ਸੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਪਿਓਰਾ ਜਿਹੜੇ ਸੀ ਉਹ ਜੇਲ੍ਹ ਬ੍ਰੇਕ ਕਰਕੇ ਬਰੈਲ ਜੇਲ੍ਹ ਤੋਂ ਬਾਹਰ ਚਲੇ ਗਏ ਸੀ ਜੀ, ਟਨਲ ਪੱਟ ਕੇ। ਸੋ ਜਿਹੜਾ ਸੀ ਇਹਦਾ ਮੇਨ ਟਾਈਮ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਜੀ ਸੀ ਉਹਨਾਂ ਨੂੰ ਪਟਿਆਲਾ ਯੂਨੀਵਰਸਿਟੀ ਦੇ ਗੇਟ ਤੋਂ ਬਾਹਰ ਦੁਆਰਾ ਰੀ-ਅਰੈਸਟ ਕਰ ਲਿਆ ਸੀ। ਸੋ 2007 ਵਿੱਚ ਪਹਿਲਾ ਫੈਸਲਾ ਇਸ ਕੇਸ ਦੇ ਵਿੱਚ ਆਇਆ ਜੀ। ਉਦੋਂ 7 ਬੰਦਿਆਂ ਦੇ ਖਿਲਾਫ ਜਿਹੜਾ ਸੀ ਫੈਸਲਾ ਆਇਆ। 7 ਦੇ ਵਿੱਚੋਂ ਜਿਹੜਾ ਇੱਕ ਮਨਜੋਤ ਸਿੰਘ ਸੀ ਉਹਨੂੰ ਜਿਹੜਾ ਬਰੀ ਕਰ ਦਿੱਤਾ ਗਿਆ। ਜਿਹੜੇ ਨਸੀਬ ਸਿੰਘ ਸੀ ਉਹਨਾਂ ਨੂੰ ਜਿਹੜੀ ਹੈ, ਇਹ ਇਕੱਲੇ ਬੰਦੇ ਸੀ ਜਿਨ੍ਹਾਂ ਨੂੰ ਇਕੱਲੀ RDX ਦੇ ਵਿੱਚ ਸਜ਼ਾ ਹੋਈ ਹੈ, ਕ੍ਰਿਮੀਨਲ ਕਨਸਪੀਰੇਸੀ ਦੇ ਵਿੱਚ ਸਜ਼ਾ ਨਹੀਂ ਹੋਈ ਜੀ। ਜਿਹੜੇ ਬਾਕੀ 5 ਰਹਿ ਗਏ ਸੀ ਉਹਨਾਂ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਜਿਹੜੀ ਸੀ ਡੈਥ ਸੈਂਟੈਂਸ ਕੀਤੀ ਸੀ ਸੈਸ਼ਨ ਕੋਰਟ ਨੇ। 3 ਬੰਦਿਆਂ ਨੂੰ ਜਿਹੜੀ ਸੀ ਭਾਈ ਗਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਇਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਸੀ ਕੋਰਟ ਨੇ ਜੀ। ਸੋ ਜਦੋਂ ਇਹ ਫਾਂਸੀ ਹਾਈ ਕੋਰਟ ਦੇ ਵਿੱਚ ਕਨਫਰਮੇਸ਼ਨ ਲਈ ਗਈ, ਉੱਥੇ ਜਿਹੜਾ ਸੀ
ਭਾਈ ਬਲਵੰਤ ਸਿੰਘ ਰਾਜਵਾਨੀ ਨੇ ਤਾਂ ਕਹਿ ਦਿੱਤਾ ਕਿ ਮੈਂ ਆਪਦੇ ਆਪ ਨੂੰ ਡਿਫੈਂਡ ਨਹੀਂ ਕਰਦਾ, ਪਰ ਇਹ ਜਿਹੜੀ ਕਨਫਰਮੇਸ਼ਨ ਹੁੰਦੀ ਹੈ ਲਾਈਕਲੀ ਅਪੀਲ ਹੁੰਦੀ ਹੈ। ਤੁਸੀਂ ਕਰੋ ਜਾਂ ਨਾ ਕਰੋ, ਜਿਹੜੀ ਕੋਰਟ ਹੈ ਤੁਹਾਡੇ ਸਾਰੇ ਐਸਪੈਕਟਸ ਨੂੰ ਦੇਖਦੀ ਹੈ। ਉੱਥੇ ਕੋਰਟ ਨੇ ਇਹ ਦੇਖਿਆ ਕਿ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਸੀ, ਇਹ ਭਾਈ ਦਲਾਵਰ ਸਿੰਘ ਦੇ ਨਾਲ ਐਂਡ ਮੂਮੈਂਟ ਤੱਕ ਨਾਲ ਹੈਗਾ ਸੀ ਜੀ। तो इस ग्राउंड पे ਜਿਹੜੀ ਉਹਦੀ ਡੈਥ ਸੈਂਟੈਂਸ ਹੈ ਉਹ ਕੋਰਟ ਨੇ ਬਰਕਰਾਰ ਰੱਖੀ ਹੈ। ਜਿਹੜੀ ਭਾਈ ਜਗਤਾਰ ਸਿੰਘ ਹਵਾਰਾ ਸੀ, ਕਿਉਂਕਿ ਮੌਕੇ ਤੇ ਮੌਜੂਦ ਨਹੀਂ ਸੀ ਹੈਗਾ, ਇਸ ਕਰਕੇ ਇਹਨਾਂ ਦੀ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਇਨਟੂ ਡੈਥ ਕਰ ਦਿੱਤੀ ਜੀ। ਤਾਂ ਨਾ ਇਹ ਪਹਿਲਾ ਫੈਸਲਾ ਸੀ ਬੇਅੰਤ ਸਿੰਘ ਕਤਲ ਕੇਸ ਵਿੱਚ। ਉਸ ਤੋਂ ਬਾਅਦ ਦੂਸਰਾ ਫੈਸਲਾ ਆਇਆ ਭਾਈ ਪਰਮਜੀਤ ਸਿੰਘ ਝਿਉਰਾ 2009 ਦੇ ਵਿੱਚ ਜੰਮੂ ਬਾਰਡਰ ਤੋਂ ਫੜੇ ਗਏ ਸੀ। ਸੋ ਉਹਨਾਂ ਨੂੰ 2010 ਦੇ ਵਿੱਚ ਜਿਹੜਾ ਸੀ ਕੋਰਟ ਨੇ ਕਨਵਿਕਟ ਕੀਤਾ ਹੈ ਜੀ। ਉਹਨਾਂ ਦੇ ਖਿਲਾਫ ਵੀ ਇਹ ਫੈਸਲਾ ਆਇਆ ਕਿ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ। ਇਸ ਕੇਸ ਦੇ ਵਿੱਚ 9ਵੇਂ ਵਿਅਕਤੀ ਨੇ ਭਾਈ ਜਗਤਾਰ ਸਿੰਘ ਤਾਰਾ, ਜਿਨ੍ਹਾਂ ਨੂੰ ਨਵੰਬਰ 2014 ਦੇ ਵਿੱਚ ਇੰਡੀਆ ਦੀ ਇੰਟੈਲੀਜੈਂਸ ਆਈਬੀ ਨੇ, ਥਾਈਲੈਂਡ ਏਜੰਸੀ ਨੇ ਔਰ ਇੰਟਰਪੋਲ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਉੱਥੋਂ ਅਰੈਸਟ ਕੀਤਾ ਸੀ ਜੀ। ਇਹ ਦਸੰਬਰ ਦੇ ਵਿੱਚ ਭਾਈ ਸਾਹਿਬ ਨੂੰ ਇੱਥੇ ਪੰਜਾਬ ਲੈ ਕੇ ਆਏ ਨੇ। ਇਹ ਜਿਹੜਾ ਇਹਨਾਂ ਦਾ ਮੁਕੱਦਮਾ ਜਿਹੜਾ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਸੈਟਡ ਚੱਲਿਆ। ਸੋ ਇਸ ਕੇਸ ਦੇ ਵਿੱਚ ਮੇਨ ਇਹ ਹੈਗਾ ਕਿ ਭਾਈ ਜਗਤਾਰ ਸਿੰਘ ਤਾਰੇ ਨੇ ਡੇ ਵਨ ਹੀ ਇਹ ਕਲੀਅਰ ਕਰ ਦਿੱਤਾ ਸੀ ਕਿ ਮੈਨੂੰ ਮੈਂ ਆਪਦੇ ਆਪ ਨੂੰ ਡਿਫੈਂਡ ਨਹੀਂ ਕਰਨਾ ਚਾਹੁੰਦਾ ਜੀ। ਮੈਂ ਇਹ ਜਿਹੜਾ ਕੇਸ ਹੈਗਾ ਨਹੀਂ ਲੜਾਂਗਾ ਜੀ। ਬਕਾਇਦਾ ਕੋਰਟ ਦੇ ਰਿਕਾਰਡ ਵਿੱਚ ਇਹਨਾਂ ਨੇ 6 ਜਨਵਰੀ 2016 ਨੂੰ ਜੱਜ ਸਾਹਿਬ ਨੂੰ ਲੈਟਰ ਲਿਖ ਕੇ ਦਿੱਤਾ ਹੈ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈਗਾ ਇਹਦੇ ਵਿੱਚ ਮੈਨੂੰ ਯਕੀਨ ਨਹੀਂ ਹੈਗਾ ਤੇ ਮੈਂ ਆਪ ਦਾ ਕੇਸ ਨਹੀਂ ਲੜਾਂਗਾ ਜੀ। ਪਰ ਕਿਉਂਕਿ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਹੈਗਾ, ਕਿਸੇ ਦੀ ਕਨਫੈਸ਼ਨ ਇਹ ਕਰ ਲੈਣਾ ਕਿ ਮੈਂ ਬੰਦੇ ਨੂੰ ਮਾਰਿਆ ਉਹ ਨਹੀਂ ਮੰਨਦਾ, ਉਹਦੇ ਲਈ ਤੁਹਾਨੂੰ ਜਿਹੜੀ ਹੈ ਪ੍ਰੋਪਰ ਐਵੀਡੈਂਸ ਲੀਡ ਕਰਨੀ ਪੈਂਦੀ ਜੀ। ਐਵੀਡੈਂਸ ਲੀਡ ਹੋਣ ਤੋਂ ਬਾਅਦ ਫਿਰ ਜੱਜ ਨੇ ਡਿਸਾਈਡ ਕਰਨਾ ਹੁੰਦਾ ਕਿ ਇਸ ਬੰਦੇ ਦੇ ਖਿਲਾਫ ਜਿਹੜੀ ਐਵੀਡੈਂਸ ਹੈਗੀ ਹੈ ਉਹਨੂੰ ਬਲੀਵ ਕਰਨਾ ਹੈ ਕਿ ਨਹੀਂ ਕਰਨਾ ਜੀ। ਸੋ ਪੂਰੇ ਟ੍ਰਾਇਲ ਦੇ ਵਿੱਚ ਜਿਹੜਾ ਸੀ ਭਾਈ ਸਾਹਿਬ ਦੀ ਸਟ੍ਰੈਟਜੀ ਸੀ, ਜਿਹੜੀ ਐਜ਼ ਅ ਲਾਇਰ ਮੈਨੂੰ ਇੰਸਟਰਕਸ਼ਨ ਸੀ, ਉਹ ਇਹ ਸੀ ਕਿ ਅਸੀਂ ਕਿਤੇ ਵੀ ਜਿਹੜਾ ਕੋਈ ਸਾਡੇ ਖਿਲਾਫ ਐਲੀਗੇਸ਼ਨ ਲੱਗਿਆ ਉਹਨੂੰ ਤਾਂ ਅਸੀਂ ਨਹੀਂ ਡਿਫੈਂਡ ਕਰਨਾ ਜੀ। ਪਰ ਅਗਰ ਕੋਈ ਐਸਾ ਸੀਬੀਆਈ ਦਾ ਵਕੀਲ ਕੋਈ ਐਸੀ ਗੱਲ ਕਰਦਾ ਹੈ, ਸਟੇਟ ਐਸੀ ਗੱਲ ਕਰਦੀ ਹੈ ਕਿ ਜਿਹਦਾ ਕਿਸੇ ਦੂਜੇ ਨੂੰ ਨੁਕਸਾਨ ਹੋ ਸਕਦਾ ਹੈ, ਉਹਦਾ ਅਸੀਂ ਜਵਾਬ ਦੇਵਾਂਗੇ ਜੀ। ਸੋ ਇਸ ਪੂਰੇ ਟ੍ਰਾਇਲ ਦੇ ਵਿੱਚ ਭਾਈ ਸਾਹਿਬ ਨੇ ਜਿੱਥੇ ਤੇ ਬੇਅੰਤ ਸਿੰਘ ਦੇ ਕਤਲ ਨਾਲ ਸੰਬੰਧ ਸੀ ਉੱਥੇ ਇਹ ਕਲੀਅਰਲੀ ਮੰਨਿਆ ਕਿ ਮੈਂ ਭਾਈ ਦਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜਾਵਾਨਾ ਤਿੰਨੋਂ ਹੀ ਇਸ ਕਨਸਪੀਰੇਸੀ ਵਿੱਚ ਸ਼ਾਮਲ ਸੀ ਜੀ। ਦੂਸਰੇ ਕਿਸੇ ਬੰਦੇ ਦਾ ਇਸ ਕੇਸ ਵਿੱਚ ਕੋਈ ਸਬੰਧ ਨਹੀਂ ਹੈਗਾ। ਸੋ ਜਦੋਂ ਇਹ ਟ੍ਰਾਇਲ ਕਨਕਲੂਡ ਹੋਇਆ, ਜਦੋਂ 313 ਦੇ ਵਿੱਚ ਸਟੇਟਮੈਂਟਸ ਰਿਕਾਰਡ ਕਰਨੀਆਂ ਸੀ, ਫਿਰ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਨੇ ਇਸ ਕੋਰਟ ਦੇ ਵਿੱਚ 25 ਜਨਵਰੀ 2018 ਨੂੰ ਇੱਕ ਲੈਟਰ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਬਹੁਤ ਕਲੀਅਰ ਕੀਤਾ ਹੈ ਜੀ ਕਿ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਬੇਅੰਤ ਸਿੰਘ ਨੂੰ ਮਾਰਿਆ ਜੀ। ਬਿਲਕੁਲ। ਉਹ ਜਿਹੜੀ ਲੈਟਰ ਸੀ ਉਹਨੂੰ ਕਨਫੈਸ਼ਨ ਲੈਟਰ ਦੇ ਤੌਰ ਤੇ ਜਿਹੜਾ ਸੀ ਆਪਾਂ ਕੋਰਟ ਵਿੱਚ ਸਬਮਿਟ ਕਰਾਇਆ ਜੀ। ਜੀ ਬਿਲਕੁਲ। ਮੈਂ ਤੁਹਾਡੇ ਕੋਲੋਂ ਉਹਦੀਆਂ ਡਿਟੇਲਸ ਵੀ ਜਾਣਨਾ ਚਾਹੂੰਗਾ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਅਦਾਲਤੀ ਇਸ ਪੈਰਵਾਈ ਦੇ ਦੌਰਾਨ ਵੀ ਤੇ ਬਾਅਦ ਦੇ ਵਿੱਚ ਤੁਹਾਡਾ ਵੀ ਇਹ ਕਹਿਣਾ ਹੈਗਾ ਕਿ ਜਿਹੜਾ ਭਾਈ ਤਾਰਾ ਦਾ ਇਸ ਫੈਸਲੇ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਜੋ ਅਸੀਂ ਕੀਤਾ ਉਹਦਾ ਕੋਈ ਰਿਗਰੈਟ ਨਹੀਂ ਹੈਗਾ ਤੇ ਕੇਸ ਅੱਗੇ ਨਾ ਪਰਸਿਊ ਕਰਨ ਦੀ ਜਿਹੜੀ ਲਾਈਨ ਹੈ ਉਹ ਵੀ ਲਈ ਗਈ ਹੈ। ਸੋ ਜਿਹੜੀ ਉਹਨਾਂ ਦੀ ਸਟੋਰੀ ਹੈਗੀ ਹੈ, ਭਾਈ ਜਗਤਾਰ ਸਿੰਘ ਤਾਰਾ ਦੀ ਸਟੋਰੀ ਹੈ, ਜਾਂ ਉਹਨਾਂ ਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਦੀ ਤੁਸੀਂ ਗੱਲ ਕਰਦੇ ਹੋ, ਉਹਦੇ ਪਿੱਛੇ ਜੇ ਅਸੀਂ ਰੀਜ਼ਨਸ ਦੀ ਗੱਲ ਕਰੀਏ ਵੀ ਇਹ ਜੋ ਉਹਨਾਂ ਨੇ ਕੀਤਾ ਹੈਗਾ, ਜਿਸ ਦੇ ਪਿੱਛੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ, ਉਹਦੇ ਪਿੱਛੇ ਰੀਜ਼ਨਸ ਕੀ ਨੇ? ਕਿਉਂਕਿ ਅੱਤਵਾਦੀ ਤਾਂ ਹਮੇਸ਼ਾ ਬਣਾ ਦਿੱਤਾ ਜਾਂਦਾ ਹੈ ਮੀਡੀਆ ਦੇ ਵੱਲੋਂ ਵੀ ਤੇ ਅਦਾਲਤਾਂ ਦੇ ਵੱਲੋਂ ਵੀ, ਪਰ ਜਿਹੜਾ ਦੂਜਾ ਪੱਖ ਹੈਗਾ ਉਹ ਨਹੀਂ ਦੱਸਿਆ ਜਾਂਦਾ। ਉਹ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਉਹਨਾਂ ਦਾ ਪੱਖ ਕੀ ਹੈ ਭਾਈ ਜਗਤਾਰ ਸਿੰਘ ਤਾਰਾ ਦਾ? ਜਿਹੜਾ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦੀ ਜਿਹੜੀ ਇਹ ਕਨਫੈਸ਼ਨ ਲੈਟਰ ਸੀ,
ਇਹਦੇ ਵਿੱਚ ਉਹਨਾਂ ਨੇ ਬੜਾ ਡਿਟੇਲ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਮੌਜੂਦਾ ਸੰਘਰਸ਼ ਤੱਕ ਸਾਰੇ ਇਸ਼ੂਜ਼ ਦੀ ਗੱਲ ਕੀਤੀ ਹੈ ਜੀ। ਉਹ ਇਸ ਗੱਲ ਦੇ ਇਸ ਚਿੱਠੀ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਜਿਹੜਾ ਜ਼ਾਲਮ ਰੂਲਰ ਹੈ, ਜਦੋਂ ਇਹ ਫੀਲ ਕਰਦਾ ਹੈ ਕਿ ਆਪਦੇ ਆਪ ਨੂੰ ਜਿਹੜਾ ਗੋਡ ਭਗਵਾਨ ਸਮਝਣ ਲੱਗ ਪੈਂਦਾ ਹੈ ਤੇ ਉਹ ਸੋਚਦਾ ਹੈ ਕਿ ਲੋਕਾਂ ਦੀ ਕਿਸਮਤ ਦੇ ਫੈਸਲੇ ਵੀ ਮੈਂ ਹੀ ਕਰਨੇ ਨੇ, ਉਦੋਂ ਜਿਹੜੀ ਜਾਗਦੀ ਜ਼ਮੀਰ ਵਾਲੇ ਲੋਕ ਨੇ ਉਹ ਫਿਰ ਇਸ ਜਿਹੀ ਚੀਜ਼ ਦੀ ਜਿਹੜੀ ਹੈ ਵਿਰੋਧ ਕਰਦੇ ਨੇ ਜੀ। ਗੁਰੂ ਸਾਹਿਬ ਨੇ ਜਿਹੜਾ ਸੀ ਬਾਬਰ ਜਿਹੜਾ ਮੁਗਲ ਪੀਰੀਅਡ ਦੇ ਵਿੱਚ ਜਿਹੜਾ ਜ਼ੁਲਮ ਸੀ ਉਹਨੂੰ ਵੀ ਜਿਹੜੀ ਹੈ ਫਟਕਾਰ ਪਾਈ ਹੈ। ਗੁਰੂ ਸਾਹਿਬ ਨੇ ਸ਼ਬਦ ਹੈਗਾ ਦਰਜ ਹੈਗਾ ਜੀ, ਰਾਜੇਸ਼ੀ ਮੁਕੱਦਮ ਉੱਤੇ ਜਾਏ ਜ਼ਗਾਨ ਬੈਠੇ ਸੁੱਤੇ ਜੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਜਿਹੜਾ ਸੀ ਬਾਬਰ ਨੇ ਮੌਕੇ ਦਾ ਸੱਚ ਸਮਝਣ ਦੀ ਬਜਾਏ ਜਿਹੜਾ ਸੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਸਮਕਾਲੀ ਭਗਤ ਸੀ, ਭਗਤ ਨਾਮਦੇਵ ਜੀ, ਬਾਬਾ ਫਰੀਦ ਜੀ, ਬਾਬਾ ਕਬੀਰ ਜੀ, ਭਗਤ ਰਵਿਦਾਸ ਜੀ, ਉਹਨਾਂ ਨੇ ਵੀ ਆਪ ਦੇ ਸਮੇਂ ਵਿੱਚ ਇਸ ਕਿਸਮ ਦਾ ਜਿਹੜਾ ਧੱਕਾ ਸੀ ਉਹਦੀ ਜਿਹੜੀ ਹੈ ਵਿਰੋਧ ਕੀਤਾ ਤੇ ਇਹ ਸਾਰੀ ਜਿਹੜੀ ਥਾਟ ਸੀ ਇਹਦੀ ਜਿਹੜੀ ਕੰਪਾਈਲ ਕੀਤਾ ਹੈ ਉਹਨੂੰ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਗਿਆ। ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਮੁਗਲ ਹਕੂਮਤ ਨਾਲ ਜੰਗਾਂ ਲੜੀਆਂ ਨੇ ਜੀ। ਇਹ ਜੰਗਾਂ ਜਿਹੜੀਆਂ ਸੀ ਗੁਰੂ ਸਾਹਿਬ ਦਾ ਚਾਅ ਨਹੀਂ ਸੀ ਮੁਗਲਾਂ ਨਾਲ ਲੜਨਾ, ਇਹ ਸਮੇਂ ਦੀ ਜਿਹੜੀ ਸੀ ਮਜਬੂਰੀ ਸੀ, ਸਮੇਂ ਦੀ ਲੋੜ ਸੀ ਇਹਨਾਂ ਨਾਲ ਜੰਗਾਂ ਲੜਨਾ। ਫਿਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਸੀ ਉਹਦਾ ਵੀ ਜ਼ਿਕਰ ਕੀਤਾ ਜੀ। ਫਿਰ ਗੁਰੂ ਸਾਹਿਬ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵੀ ਜ਼ਿਕਰ ਕੀਤਾ। ਉਸ ਤੋਂ ਬਾਅਦ ਉਹਨੇ ਦੱਸਿਆ ਕਿ ਕਿਵੇਂ ਜਿਹੜਾ ਮੱਸਾ ਰੰਗੜ ਹੈ ਉਹਨੇ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਕਿਵੇਂ ਜਿਹੜੀ ਰੱਬੀ ਕਾਇਦੇ ਨੂੰ ਜਿਹੜਾ ਪਾੜਨ ਦੀ ਕੋਸ਼ਿਸ਼ ਕੀਤੀ ਹੈ ਜੀ। ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਹੈ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਉਹਨਾਂ ਨੇ ਸਜ਼ਾ ਦਿੱਤੀ ਹੈ। ਉਸ ਸਮੇਂ ਵੀ ਜਿਹੜਾ ਸੀ ਉੱਥੋਂ ਦੀ ਜਿਹੜੀ ਹਕੂਮਤ ਸੀ ਉਹਨਾਂ ਨੇ ਅੱਤਵਾਦੀ ਡਿਕਲੇਅਰ ਕੀਤਾ ਸੀ ਇਹਨਾਂ ਨੂੰ। ਫਿਰ ਉਹ ਕਹਿੰਦੇ ਨੇ ਕਿ ਜਦੋਂ ਇਹ ਜਿਹੜੀ ਜਦੋਂ ਮੁਗਲ ਗਏ ਨੇ ਫਿਰ ਅੰਗਰੇਜ਼ ਆ ਗਏ ਨੇ, ਅੰਗਰੇਜ਼ਾਂ ਨੇ ਵੀ ਲੋਕਾਂ ਤੇ ਉਹੀ ਜ਼ੁਲਮ ਕੀਤੇ ਨੇ ਜਿਹੜੇ ਮੁਗਲ ਕਰਦੇ ਸੀ ਜੀ। ਅੰਗਰੇਜ਼ਾਂ ਨੇ ਜਿਹੜੇ ਨੇ ਜ਼ੁਲਮ ਕਰਦਿਆਂ ਹੋਇਆਂ ਦਰਬਾਰ ਸਾਹਿਬ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਲੋਕਾਂ ਨੂੰ ਕਤਲ ਕੀਤਾ ਹੈ, ਜਿਹਦੇ ਰੋਸ ਵਜੋਂ ਜਿਹੜਾ ਊਧਮ ਸਿੰਘ ਸੀ ਉਹਨਾਂ ਨੇ ਜਿਹੜਾ ਜਾ ਕੇ ਜਿਹੜਾ ਲੰਡਨ ਦੇ ਵਿੱਚ ਬਦਲਾ ਲਿਆ ਜੀ। ਤੇ ਉਹਦਾ ਫਿਰ ਉਹਨਾਂ ਦਾ ਇਹ ਸਾਰੀ ਚਿੱਠੀ ਚ ਵਿਊ ਸੀ ਜਿਹੜੀ ਇੰਡੀਅਨ ਸਟੇਟ ਹੈਗੀ ਹੈ, ਜਿਵੇਂ ਮੁਗਲ ਤੇ ਅੰਗਰੇਜ਼ ਸਿੱਖਾਂ ਨੂੰ ਅੰਡਰਸਟੈਂਡ ਨਹੀਂ ਕਰ ਸਕੇ, ਸਮਝ ਨਹੀਂ ਸਕੇ। ਉਹ ਕਹਿੰਦੇ ਕਿ ਇਹਨਾਂ ਨੇ ਇਵੇਂ ਟ੍ਰੀਟ ਕੀਤਾ ਜਿਵੇਂ ਇਹ ਕੁੱਤੇ ਦੀ ਨਸਲ ਵਿੱਚੋਂ ਹੁੰਦੇ ਨੇ ਸਿੱਖ ਜੀ। ਉਹ ਕਹਿੰਦੇ ਬੇਸਿਕਲੀ ਕੀ ਹੁੰਦਾ ਕਿ ਜੇ ਅਗਰ ਕੁੱਤੇ ਤੇ ਕੋਈ ਅਟੈਕ ਕਰਦਾ ਹੈ ਤੇ ਕੁੱਤਾ ਉਸ ਡਾਂਗ ਤੇ ਉਸ ਹਥਿਆਰ ਤੇ ਬਹਿ ਕੇ ਅਟੈਕ ਕਰਦਾ ਜਦੋਂ ਕੁੱਤੇ ਨੂੰ ਮਾਰਿਆ ਜਾਂਦਾ, ਪਰ ਜਿਹੜਾ ਸਿੱਖ ਹੈ ਉਹ ਕੁੱਤਾ ਨਹੀਂ ਹੈਗਾ, ਉਹ ਸ਼ੇਰ ਹੈ। ਗੁਰੂ ਸਾਹਿਬ ਨੇ ਸ਼ੇਰ ਥਾਪਿਆ, ਜਿਹੜਾ ਸ਼ੇਰ ਹੈ ਉਹਦਾ ਇਹ ਫਰਕ ਹੁੰਦਾ ਹੈ ਕਿ ਉਹਤੇ ਅਗਰ ਕੋਈ ਹਮਲਾ ਕਰਦਾ ਹੈ ਉਹ ਹਥਿਆਰ ਜਾਂ ਡੰਡੇ ਤੇ ਹਮਲਾ ਨਹੀਂ ਕਰਦਾ, ਉਹ ਜਿਹੜਾ ਤਲਵਾਰ ਚਲਾਉਣ ਵਾਲੇ ਦੀ ਧੌਣ ਕਲਮ ਕਰਦਾ ਹੈ ਜੀ। ਸੋ ਇਹ ਉਹਨਾਂ ਦਾ ਮਾਈਂਡ ਸੀ ਕਿ ਜਿਹੜਾ ਜ਼ਾਲਮ ਹੈ ਮਤਲਬ ਉਹਨੂੰ ਉਹਦਾ ਹੀ ਜਿਹੜਾ ਵਾ ਸਿੱਖ ਜਿਹੜੀ ਪਰੰਪਰਾ ਹੈਗੀ ਹੈ ਕਿ ਜ਼ਾਲਮ ਦਾ ਹੀ ਖਾਤਮਾ ਕੀਤਾ ਜਾਂਦਾ ਜੀ। ਫਿਰ ਉਹਨਾਂ ਨੇ ਇਹਦੇ ਵਿੱਚ ਜਨਰਲ ਵੈਦ ਹੈ ਜਿਹੜਾ ਤਾਮਿਲ ਔਰਤ ਨੇ ਰਜੀਤ ਦਾ ਮਰਡਰ ਕੀਤਾ ਹੈ, ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਇਹ ਸਾਰਾ ਕੁਝ ਦੱਸਿਆ ਕਿ ਜਿਹੜੀ ਮੇਰੇ ਜਿਹੜੇ ਬਜ਼ੁਰਗ ਸੀ ਜੀ 47 ਦੇ ਵਿੱਚ ਇਹਨਾਂ ਨੇ ਕਿਲਿਆਂ ਵਰਗੇ ਘਰ ਜਿਹੜੇ ਸੀ ਪਾਕਿਸਤਾਨ ਵਿੱਚ ਛੱਡ ਕੇ ਇਸ ਹਿੰਦੁਸਤਾਨ ਦੇ ਵਿੱਚ ਆਏ ਨੇ, ਪਰ ਇੱਥੇ ਆ ਕੇ ਵੀ ਜਿਹੜੀ ਸੀ ਇਹਨਾਂ ਨੇ ਜਿਹੜਾ ਵਾ ਸਟੇਟ ਨੇ ਪੀਸਫੁਲ ਸੰਘਰਸ਼ ਕਰ ਰਹੇ, ਮੰਗ ਕਰ ਰਹੇ। ਪੰਜਾਬੀ ਸੂਬੇ ਦੇ ਵਿੱਚ ਵੀ ਸਿੱਖਾਂ ਤੇ ਜਿਹੜਾ ਕਤਲ ਕੀਤੇ ਨੇ, ਜ਼ੁਲਮ ਕੀਤਾ ਹੈ। ਇਹ ਜਿਹੜਾ ਸਿਲਸਿਲਾ ਸੀ 82 ਤੋਂ ਬਾਅਦ ਕੰਟੀਨਿਊਸਲੀ ਚੱਲਿਆ। ਜਦੋਂ ਉਹਨਾਂ ਦਾ ਲਾਸਟ ਇੱਥੇ ਵਿਊ ਸੀ ਕਿ ਜਦੋਂ ਸਟੇਟ ਨੂੰ ਇਹ ਪਤਾ ਲੱਗਿਆ ਹੈ ਕਿ 87 ਤੇ 92 ਦੇ ਵਿਚਾਲੇ
ਇਹ ਜਿਹੜਾ ਪੰਜਾਬ ਦੇ ਵਿੱਚ ਸਾਰਾ ਕੁਝ ਕਤਲੇਆਮ ਜਿਹੜਾ ਵਾ ਗਵਰਨਰ ਰਾਜ ਦੇ ਵਿੱਚ ਹੋਇਆ ਜੀ ਜੇ ਕਿਤੇ ਕੱਲ ਨੂੰ ਇਹ ਮੈਟਰ ਯੂਐਨਓ ਵਿੱਚ ਚਲਾ ਗਿਆ ਇਸ ਡੇਟ ਦੀ ਰਿਸਪੌਂਸਿਬਿਲਿਟੀ ਬਣ ਜਾਊਗੀ, ਰਿਸਪੌਂਸਿਬਿਲਿਟੀ ਫਿਕਸ ਹੋ ਜਾਊਗੀ। ਇਸ ਡਰ ਤੋਂ ਇਹਨਾਂ ਨੇ ਜਿਹੜਾ ਸੀ 91 ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਸੀ ਪੁਲਿਸ ਦੀ ਸਰਪ੍ਰਸਤੀ ਹੇਠ ਜਿਹੜੀਆਂ ਸੀ ਇਲੈਕਸ਼ਨਸ ਕਰਾਈਆਂ ਜੀ। ਇਲੈਕਸ਼ਨਸ ਕਰਾ ਕੇ ਜਿਹੜਾ ਬੈਂਸ ਸਿੰਘ ਨੂੰ ਜਿਹੜਾ ਇਹਨਾਂ ਨੇ ਚੀਫ ਮਿਨਿਸਟਰ ਬਣਾਇਆ, ਜਿਹੜਾ ਕੇਂਦਰ ਦਾ ਬੰਦਾ ਸੀ, ਸੋ ਉਹਦੇ ਮੋਢੇ ਤੇ ਬੰਦੂਕ ਰੱਖ ਕੇ ਜਿਹੜਾ ਇੱਕ ਬਦਨਾਮ ਅਫਸਰ ਸੀ KTS ਗਿੱਲ, ਉਹਨੂੰ ਪੰਜਾਬ ਦਾ ਡੀਜੀਪੀ ਲਾਇਆ ਜੀ। ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਸਿੱਖਾਂ ਦੇ ਕਾਤਲ ਵੀ ਸਿੱਖ, ਇਹ ਜਿਹੜਾ ਚੀਫ ਮਿਨਿਸਟਰ ਸੀ ਇਹਦੀ ਡਿਊਟੀ ਸੀ ਕਿ ਇਹਨੇ ਲੋਕਾਂ ਦੀ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨਾ ਸੀ, ਜਿਹੜੇ ਵਾਇਲੇਟਰ ਸੀ ਉਹਨਾਂ ਨੂੰ ਸਜ਼ਾ ਦੇਣੀ ਸੀ, ਪਰ ਹੋਇਆ ਉਲਟ ਜੀ। ਜਿਹੜਾ ਬੈਂਸ ਸਿੰਘ ਸੀ ਇਹਨੇ ਪੁਲਿਸ ਨੂੰ ਅਥਾਹ ਪਾਵਰਸ ਦਿੱਤੀਆਂ, ਜਿਹੜੇ ਪੁਲਿਸ ਅਫਸਰ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੀ, ਨਜਾਇਜ਼ ਕਤਲਾਂ ਦੀ ਦੋਸ਼ੀ ਸੀ, ਉਹਨਾਂ ਨੂੰ ਜਿਹੜਾ ਇਹਨੇ ਪ੍ਰਮੋਸ਼ਨਾਂ ਦਿੱਤੀਆਂ ਨੇ, ਰਿਵਾਰਡ ਦਿੱਤੇ ਨੇ। ਸੋ ਅਸੀਂ ਜਿਹੜਾ ਸਿੱਖ ਸਿਧਾਂਤ ਵਿੱਚੋਂ ਆ ਕੇ ਫਿਰ ਜਿਹੜਾ ਸੀ ਇਹਨੂੰ ਸੋਧਣ ਦਾ ਜਿਹੜਾ ਅਸੀਂ ਫੈਸਲਾ ਕੀਤਾ ਜੀ। ਇਸ ਤੋਂ ਬਿਨਾਂ ਜਿਹੜਾ ਅਸੀਂ ਡਿਸੀਜ਼ਨ ਤੋਂ ਇੱਕ ਦਿਨ ਪਹਿਲੇ ਕੋਰਟ ਦੇ ਵਿੱਚ ਰਿਟਨ ਆਰਗੂਮੈਂਟਸ ਦਿੱਤੇ ਨੇ ਕੋਰਟ ਨੂੰ। ਉਹਦੇ ਵਿੱਚ ਰਿਟਨ ਆਰਗੂਮੈਂਟਸ ਦੇ ਵਿੱਚ ਅਸੀਂ ਕੋਰਟ ਨੂੰ ਸਾਰਾ ਬਰੀਫ ਕੀਤਾ ਹੈ ਕਿ ਮਤਲਬ ਕਿਉਂਕਿ ਸਾਡੇ ਜਿਹੜਾ ਕੇਸ ਹੈ ਥੋੜਾ ਡਿਫਰੈਂਟ ਹੈਗਾ ਜੀ। ਮੈਂ ਜੱਜ ਸਾਹਿਬ ਨੂੰ ਦੱਸਿਆ ਸੀ ਕਿ ਮਤਲਬ ਜਿਹੜੀ ਪੋਲੀਟੀਕਲ ਮਰਡਰ ਹੋਏ ਨੇ ਉਹ ਬੜੇ ਮੇਨ ਜਿਹੜੀ ਇੰਪੋਰਟੈਂਟ ਹੈਗੇ ਨੇ ਪਿਛਲੇ 100 ਸਾਲ ਦੇ ਵਿੱਚ, ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸੀ ਜੀ, ਜਿਹਨੂੰ ਅੰਗਰੇਜ਼ਾਂ ਨੇ ਫਾਂਸੀ ਤੇ ਲਾਇਆ, ਫਿਰ ਭਗਤ ਸਿੰਘ ਨੂੰ ਫਾਂਸੀ ਲਾਇਆ, ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਇੱਕ ਨੱਥੂਰਾਮ ਗੋਡਸੇ ਚੜਿਆ ਜੀ। ਭਾਈ ਸੁੱਖਾ ਜਿੰਦਾ ਜੀ ਸੀ ਜਿਨ੍ਹਾਂ ਨੇ ਕਨਫੈਸ਼ਨ ਕੀਤੀ ਹੈ 313 ਦੇ ਵਿੱਚ, ਉਸ ਤੋਂ ਬਾਅਦ ਇਹ ਕੇਸ ਹੈਗਾ ਜੀ। ਸਾਡੇ ਕੇਸ ਦਾ ਇਹ ਡਿਫਰੈਂਸ ਹੈਗਾ ਹੈ ਕਿ ਅਸੀਂ ਬਹਿਸ ਹੀ ਇੱਥੋਂ ਸ਼ੁਰੂ ਕਰ ਰਹੇ ਹਾਂ ਕਿ ਅਸੀਂ ਇਹ ਕਤਲ ਕੀਤਾ, ਇਹਦੇ ਵਿੱਚ ਅਸੀਂ ਕੋਰਟ ਨੂੰ ਐਕਸਪਲੇਨ ਕੀਤਾ ਹੈ ਕਿ ਉਹ ਕਿਹੜੇ ਸਰਕਮਸਟੈਂਸਸ ਸੀ, ਉਹ ਕਿਹੜੀ ਸਿਚੁਏਸ਼ਨ ਸੀ ਜਿਹਦੇ ਕਰਕੇ ਬੈਂਸ ਸਿੰਘ ਦਾ ਕਤਲ ਕਰਨਾ ਪਿਆ ਜੀ। ਸੋ ਉਹਦੇ ਵਿੱਚ ਅਸੀਂ ਕੋਰਟ ਨੂੰ ਸਭ ਤੋਂ ਪਹਿਲੇ ਤਾਂ ਇਹ ਦੱਸਿਆ ਕਿ ਇਹ ਜਿਹੜੇ ਹੈਗੇ ਨੇ ਨੌਜਵਾਨ ਹੈਗੇ ਨੇ ਇਸ ਕਤਲ ਕੇਸ ਦੇ ਵਿੱਚ, ਇਹ ਆਲਮੋਸਟ ਸਨ 47 ਤੋਂ ਬਾਅਦ ਜੰਮੇ ਜੀ। ਜਿੰਨੇ ਵੀ ਨੇ ਭਾਈ ਜਗਤਾਰ ਸਿੰਘ ਹਵਾਰਾ, ਜੀ ਬਿਲਕੁਲ। ਇਸ ਕਰਕੇ ਸਾਰਾ ਐਕਸਪਲੇਨ ਕਰਨਾ ਬੜਾ ਜ਼ਰੂਰੀ ਹੈ ਕਿ ਇਹਨਾਂ ਦੇ ਮਾਈਂਡ ਵਿੱਚ ਕੀ ਸੀ ਪਿੱਛੇ। ਜੀ ਬਿਲਕੁਲ, ਇਹਦੇ ਜਿਹੜੇ ਪਿੱਛੇ ਰੀਜ਼ਨਸ ਹੈਗੇ ਆ ਉਹ ਕੀ ਨੇ? ਹਾਂਜੀ, ਉਹ ਜਿਹੜਾ ਰਿਟਨ ਰਿਪਲਾਈ ਹੈਗਾ ਸੀ ਉਹਦਾ ਤਕਰੀਬਨ 7 ਪੈਰਿਆਂ ਦਾ ਲਿਖਿਆ, ਜਿਹਦੇ ਵਿੱਚ ਪਹਿਲੇ ਪੈਰੇ ਵਿੱਚ ਅਸੀਂ ਕੋਰਟ ਨੂੰ ਦੱਸਿਆ ਕਿ ਹਿਸਟੋਰੀਕਲ ਫੈਕਟ ਹੈਗਾ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਨੂੰ ਕਮਾਂਡ ਦਿੱਤੀ ਹੈ ਕਿ ਗੁਰੂ ਮਾਨਿਓ ਗ੍ਰੰਥ, ਪਰ ਜਿਹੜੀ ਇੰਡੀਅਨ ਸਟੇਟ ਹੈਗੀ ਹੈ ਇਹਨੇ ਆਜ਼ਾਦੀ ਤੋਂ ਇਮੀਡੀਏਟਲੀ ਬਾਅਦ ਆਫੀਸ਼ੀਅਲੀ ਤੇ ਅਨਆਫੀਸ਼ੀਅਲੀ ਜੀ ਜਿਹੜੇ ਗੁਰੂ ਧਰਮ ਨੂੰ ਪ੍ਰਮੋਟ ਕਰਦੇ ਨੇ, ਨਿਰੰਕਾਰੀ, ਨਾਮਧਾਰੀ, ਸੱਤੇ ਵਾਲੇ, ਨੂਰ ਮਲੀਏ, ਇਹਨਾਂ ਨੂੰ ਖਾਲਸਾ ਪੰਥ ਦੀ ਧਰਤੀ ਤੇ ਪ੍ਰਮੋਟ ਕੀਤਾ ਜੀ। ਖੁੱਲ੍ਹੇਆਮ ਸਰਕਾਰੀ ਸਰਪ੍ਰਸਤੀ ਦਿੱਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਸੀ ਕੂਟ ਪ੍ਰਚਾਰ ਵਿੱਢਿਆ ਗਿਆ। ਉਹ ਚ ਅਸੀਂ ਦੂਜਾ ਪੁਆਇੰਟ ਦਿੱਤਾ ਸੀ ਕਿ ਜਿਹੜਾ ਇੰਡੀਅਨ ਸਟੇਟ ਹੈਗੀ ਹੈ ਇਹਨੇ ਰਪੇਰੀਅਨ ਲਾਅ ਨੂੰ ਵਾਇਲੇਟ ਕਰਕੇ ਉਹਦੀ ਅਗੇਂਸਟ ਆ ਕੇ 1955 ਮਤਲਬ ਜਿਹੜਾ ਸੀ 1955 ਦੇ ਵਿੱਚ ਪੰਜਾਬ ਦਾ ਜਿਹੜਾ 55% ਪਾਣੀ ਸੀ, 55% ਵਾਟਰ ਜੀ, ਜਿਹੜੀ ਨੌਨ ਰਪੇਰੀਅਨ ਰਾਜਸਥਾਨ ਸਟੇਟ ਹੈ ਉਹਨੂੰ ਦਿੱਤਾ ਹੈ। ਜਿਹੜੀ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਜਿਹੜੇ ਇਸ਼ੂ ਸੀ, ਈਵਨ ਕੋਰਟ ਨੇ ਵੀ ਕਿਸ ਓਨ ਆਪਦੀ ਕਨਵੀਨੀਅੰਸ ਨਾਲ ਪੰਜਾਬ ਦਾ ਪਾਣੀ ਲੁੱਟਣ ਲਈ ਫਰੇਮ ਕੀਤੀ ਜੀ। ਜਿਹੜਾ ਪਾਣੀ ਹੈਗਾ ਸਟੇਟ ਸਬਜੈਕਟ ਹੈਗਾ ਐਸ ਪਰ ਕਨਸਟੀਟਿਊਸ਼ਨ, ਇਹ ਨੈਸ਼ਨਲ ਐਸੈਟ ਨਹੀਂ ਹੈਗਾ ਜੀ ਬਿਲਕੁਲ। ਜਿਹੜੀ ਸਟੇਟ ਹੈ ਇਹਨੇ ਪੰਜਾਬ ਦਾ ਪਾਣੀ ਲੁੱਟਿਆ ਹੈ। ਫਿਰ ਅਸੀਂ ਇਹਦੇ ਵਿੱਚ ਤੀਜੀ ਗੱਲ ਕਹੀ ਹੈ ਕਿ 1978 ਦੇ ਵਿੱਚ ਸਟੇਟ ਦੀ ਸਰਪ੍ਰਸਤੀ ਵਿੱਚ ਜਿਹੜਾ ਨਿਰੰਕਾਰੀ ਗੁਰਬਚਨ ਸਿੰਘ ਸੀ ਉਹਨੇ 13 ਸਿੱਖਾਂ ਦਾ ਕਤਲ ਕੀਤਾ ਹੈ ਤੇ ਸਰਕਾਰੀ ਸਰਪ੍ਰਸਤੀ ਵਿੱਚ ਹੀ ਉਹਨੂੰ ਜਿਹੜਾ ਸੀ ਅਕਰੈਂਸ ਪਲੇਸ ਜਿੱਥੇ ਕਿ ਪੁਲਿਸ ਹਾਜ਼ਰ ਸੀ, ਉਸ ਪੁਲਿਸ ਨੇ ਜਿਹੜਾ ਸੀ ਉਹਨੂੰ ਅਕਰੈਂਸ ਪਲੇਸ ਤੋਂ ਕੱਢ ਕੇ ਸੇਫ ਪੈਸੇਜ ਦਿੱਤੀ ਹੈ ਹਰਿਆਣਾ ਜਾਣ ਦੀ ਜੀ।
ਫਿਰ ਇੰਡੀਅਨ ਸਟੇਟ ਦੇ ਪ੍ਰੈਸ਼ਰ ਹੈ ਕਿ ਜਿਹੜਾ ਸੀ ਕੋਰਟ ਨੇ ਉਹਨੂੰ ਬਰੀ ਵੀ ਕੀਤਾ। ਤੇ ਚੌਥੇ ਪੁਆਇੰਟ ਦੇ ਵਿੱਚ ਅਸੀਂ ਕੋਰਟ ਨੂੰ ਇਹ ਐਕਸਪਲੇਨ ਕੀਤਾ ਕਿ ਇੰਡੀਅਨ ਸਟੇਟ ਨੇ ਆਜ਼ਾਦੀ ਤੋਂ ਬਾਅਦ 3 ਵਾਰ ਸ਼੍ਰੀ ਦਰਬਾਰ ਸਾਹਿਬ ਤੇ ਮੁਗਲਾਂ ਵਾਂਗੂ ਹਮਲਾ ਕੀਤਾ, ਜਿਹਦੇ ਵਿੱਚ ਪਹਿਲਾ ਹਮਲਾ 1955 ਚ ਹੋਇਆ ਜੀ, ਦੂਸਰਾ ਹਮਲਾ ਜਿਹੜਾ 1984 ਚ ਹੋਇਆ, ਤੀਸਰਾ ਹਮਲਾ 1986 ਦੇ ਵਿੱਚ ਕੀਤਾ। ਤੇ ਇਹ ਜਿਹੜਾ 1984 ਵਾਲਾ ਅਟੈਕ ਸੀ, ਇਹਦੇ ਵਿੱਚ ਸੋਵੀਅਤ ਆਰਮੀ ਤੇ ਜਿਹੜੀ ਬ੍ਰਿਟਿਸ਼ ਆਰਮੀ ਸੀ ਤੇ ਇੰਡੀਅਨ ਆਰਮੀ ਸੀ, ਇਹਨਾਂ ਨੇ ਜੁਆਇੰਟ ਆਪਰੇਸ਼ਨ ਕੀਤਾ ਸਿੱਖਾਂ ਦੇ ਖਿਲਾਫ ਜੀ। ਈਵਨ ਦਰਬਾਰ ਸਾਹਿਬ ਦੇ ਵਿੱਚ ਜਿਹੜੀ UN ਵੱਲੋਂ ਪ੍ਰੋਹਿਬਿਟਡ ਵੈਪਨਸ ਨੇ, ਉਹ ਕੈਮੀਕਲ ਵੈਪਨਸ ਵੀ ਇਹਨਾਂ ਨੇ ਯੂਜ਼ ਕੀਤੇ ਨੇ ਜੀ। ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈਗਾ, ਇਹਦਾ ਜਿਹੜਾ ਆਰਟੀਕਲ, ਇਹਦਾ ਆਪ ਦਾ ਸੰਵਿਧਾਨ ਕਹਿੰਦਾ ਆਰਟੀਕਲ 21 ਰਾਈਟ ਟੂ ਲਾਈਫ ਹੈਗਾ, ਤੇ ਜਿਹੜਾ ਵਾਈ ਹੈਗਾ ਉਹ ਕਹਿੰਦਾ ਕਿ ਡੀਸੈਂਟ ਵਰੀਅਲ ਸਨਮਾਨਯੋਗ ਢੰਗ ਨਾਲ ਸੰਸਕਾਰ ਕੀਤਾ ਜਾਣਾ ਵੀ ਜਿਹੜਾ ਵਾ ਮੌਲਿਕ ਅਧਿਕਾਰ ਹੈਗਾ ਜੀ। ਇਹਨਾਂ ਲੋਕਾਂ ਨੇ ਜਿਹੜਾ ਸੀ ਕਿਸੇ ਵੀ ਸਿੱਖ ਦੀ ਡੈਡ ਬੋਡੀ ਨਹੀਂ ਦਿੱਤੀ। ਈਵਨ ਨਾਲ ਹੀ ਕੰਧ ਨਾਲ ਕੰਧ ਸਾਂਝੀ ਹੈਗੀ ਹੈ ਜਲਿਆਂਵਾਲੇ ਬਾਗ ਦੀ, ਉਹਦੇ ਵਿੱਚ ਅੰਗਰੇਜ਼ ਹਕੂਮਤ ਨੇ 1400 ਡੈਡ ਬੋਡੀਜ਼ ਇੱਕ ਦਿਨ ਸਟੇਟ ਨੂੰ ਹੈਂਡ ਓਵਰ ਕੀਤੀਆਂ ਜੀ ਜੀ ਬਿਲਕੁਲ। ਉਸ ਤੋਂ ਬਾਅਦ ਅਸੀਂ ਦੱਸਿਆ ਕਿ ਉਸ ਤੋਂ ਬਾਅਦ ਅਸੀਂ ਕੋਰਟ ਨੂੰ ਇਹ ਵੀ ਦੱਸਿਆ ਕਿ ਜਿਹੜਾ ਜਰਮਨ ਦੇ ਵਿੱਚ ਨਾਜ਼ੀ ਸੀ, ਉਹਨਾਂ ਦੀ ਜਿਹੜੀ ਗੈਸਪੈਟੋ ਸੀਕ੍ਰੇਟ ਏਜੰਸੀ ਸੀ ਜਿਹੜੀ ਹਿਟਲਰ ਦੀ, ਉਹਨੇ ਹਜ਼ਾਰਾਂ ਜੂਸ ਦੇ ਜਿਹੜੇ ਸੀ ਕਤਲ ਕੀਤੇ ਨੇ ਜਰਮਨ ਦੇ ਵਿੱਚ। ਕਿ ਜਿਵੇਂ ਹਿਟਲਰ ਨੇ ਗੈਸ ਚੈਂਬਰਸ ਦੇ ਵਿੱਚ ਜੂਸ ਦੀ ਕਿਲਿੰਗ ਕੀਤੀ ਹੈ, ਸਿਮਿਲਰਲੀ 1984 ਦੇ ਵਿੱਚ ਜਿਹੜੇ ਲਾਈਵ ਸਿੱਖਾਂ ਨੂੰ ਅੱਗ ਲਾ ਕੇ ਫੂਕਿਆ ਗਿਆ, ਉਹਦੀ ਵੀ ਸਿਮਿਲੈਰਿਟੀ ਸੇਮ ਹੈਗੀ ਹੈ ਜੀ। ਪਰ ਇੱਥੇ ਡਿਫਰੈਂਸ ਕੀ ਹੈਗਾ ਕਿ ਜਿਹੜਾ ਹਿਮਲਰ ਸੀ, ਜਿਹੜਾ ਤੇ ਹੋਰ ਅਫਸਰ ਸੀ ਜਿਹੜੇ ਉਹਦੇ ਪ੍ਰਾਈਵੇਟ ਇਸ ਸੀਕ੍ਰੇਟ ਏਜੰਸੀ ਦੇ ਹੈਡ ਸੀ, ਉਹਨਾਂ ਨੂੰ ਵਾਰ ਆਫ ਕ੍ਰਿਮੀਨਲ ਡਿਕਲੇਅਰ ਕੀਤਾ ਗਿਆ ਜੀ। ਵਾਰ ਕ੍ਰਿਮੀਨਲ ਡਿਕਲੇਅਰ ਕਰਕੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਜੀ ਬਿਲਕੁਲ। ਇੰਡੀਅਨ ਸਟੇਟ ਨੇ ਇਹਨਾਂ ਸਾਰੇ ਲੋਕਾਂ ਨੂੰ ਪ੍ਰੋਟੈਕਟ ਕੀਤਾ, ਕਿਸੇ ਇੱਕ ਬੰਦੇ ਨੂੰ ਸਜ਼ਾ ਨਹੀਂ ਕੀਤੀ ਜੀ। ਸਿਮਰਜੀਤ ਸਿੰਘ ਜੀ, ਜਿਵੇਂ ਤੁਸੀਂ ਇਸ ਸਾਰੇ ਕੇਸ ਦੇ ਵਿੱਚ ਆਪਣਾ ਪੱਖ, ਤੁਸੀਂ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਦਾ ਪੱਖ ਹੈਗਾ ਉਹਦੇ ਉਹ ਕੀ ਹੈ ਉਹ ਵੀ ਐਕਸਪਲੇਨ ਕੀਤਾ, ਤੇ ਜਿਹੜੇ ਇਸ ਕੇਸ ਦੇ ਵਿੱਚ ਉਹਨਾਂ ਨੇ ਰੀਜ਼ਨਸ ਦਿੱਤੇ ਆ ਜਾਂ ਜਿਹੜੀ ਉਹਨਾਂ ਦੀ ਕਨਕਲੂਡਿੰਗ ਸਟੇਟਮੈਂਟ ਹੈਗੀ ਹੈ ਉਹਦੇ ਵਿੱਚੋਂ ਤੁਸੀਂ ਤੱਥ ਜਿਹੜੇ ਨੇ ਉਹ ਬਿਆਨ ਕੀਤੇ ਆ। ਇੱਕ ਮੰਗ ਇਸ ਸਾਰੇ ਪਾਰਟ ਦੇ ਵਿੱਚ ਤੁਹਾਡੇ ਪੱਖ ਤੋਂ ਇਹ ਆਈ ਹੈ ਕਿ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਨੂੰ ਪ੍ਰਿਜ਼ਨਰ ਆਫ ਵਾਰ ਡਿਕਲੇਅਰ ਕੀਤਾ ਜਾਵੇ। ਇਹਦੇ ਬਿਹਾਈਂਡ ਦੇ ਵਿੱਚ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਪ੍ਰਿਜ਼ਨਰ ਆਫ ਵਾਰ ਡਿਕਲੇਅਰ ਕਰਨ ਦੀ ਕੀ ਅਹਿਮੀਅਤ ਕੀ ਹੈਗੀ ਹੈ ਸਿੱਖ ਪਰਸਪੈਕਟਿਵ ਤੋਂ, ਤੇ ਨਾਲ ਹੀ ਇਹਦੇ ਪਿੱਛੇ ਤੁਸੀਂ ਕੀ ਰੀਜ਼ਨਸ ਜਿਹੜੇ ਨੇ ਉਹ ਦੇ ਰਹੇ ਹੋ ਇਸ ਵਕਤ। ਇਹ ਮੈਂ ਥੋੜਾ ਜਿਹਾ ਇਸ ਤੋਂ ਪਹਿਲੇ ਤੁਹਾਨੂੰ ਐਕਸਪਲੇਨ ਕਰਾਂਗਾ ਕਿ ਇਹ ਜਦੋਂ ਲਾਸਟ ਕਨਫੈਸ਼ਨ ਥੋੜਾ ਜਿਹਾ ਸਿੰਘ ਹਵਾਰੇ ਨੇ ਥੋੜੇ ਸ਼ਬਦਾਂ ਦੇ ਵਿੱਚ ਸੰਖੇਪ ਦੇ ਵਿੱਚ ਉਹ ਕਰਿਓ, ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ ਹੈ। ਮੈਂ ਵਿਦਿਨ 2 ਮਿੰਟ ਸਾਰਾ ਕਲੀਅਰ ਕਰ ਦੇਣਾ ਜੀ। ਭਾਈ ਜਗਤਾਰ ਸਿੰਘ ਹਵਾਰੇ ਨੇ ਇਹ ਰੀਜ਼ਨ, ਤਾਰਾ ਜੀ ਨੇ ਇਹ ਰੀਜ਼ਨ ਕਲੀਅਰ ਕੀਤਾ ਹੈ ਕੋਰਟ ਵਿੱਚ ਕਿ ਜਿਵੇਂ ਕਿਉਂਕਿ ਜੱਜ ਸਾਹਿਬ ਨੇ ਮੈਨੂੰ ਕੁਐਸਚਨ ਕੀਤਾ ਸੀ ਕਿ 1947 ਦੇ ਵਿੱਚ ਇਹ ਜਿਹੜਾ ਬੈਂਸ ਸਿੰਘ ਨਹੀਂ ਸੀ ਹੈਗਾ, ਫਿਰ ਇਹਨੂੰ ਤੁਸੀਂ ਕਤਲ ਕਿਉਂ ਕੀਤਾ ਜੀ। ਉਹਦੇ ਵਿੱਚ ਅਸੀਂ ਕੋਰਟ ਨੂੰ ਦੱਸਿਆ ਕਿ ਇਲੈਕਟਡ ਚੀਫ ਮਿਨਿਸਟਰ ਸੀ, ਜਿਵੇਂ 1900 ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਦੇ ਆਰਡਰਸ ਦੇ ਨਾਲ ਸੈਂਕੜੇ ਲੋਕਾਂ ਦਾ ਕਤਲ ਹੋਇਆ, ਇਵੇਂ ਜਿਹੜਾ ਬੈਂਸ ਸਿੰਘ ਸੀ ਇਹਦੇ ਆਰਡਰ ਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਸਿੱਖ ਕਤਲ ਹੋਏ ਨੇ ਜੀ। ਜੋ ਊਧਮ ਸਿੰਘ ਨੇ ਕੀਤਾ, ਮੈਂ ਉਹਦੀ ਟ੍ਰੈਡੀਸ਼ਨ ਫੋਲੋ ਕੀਤੀ ਹੈ, ਮੈਨੂੰ ਇਹਦੇ ਕਤਲ ਤੇ ਕੋਈ ਰਿਗਰੈਟ ਨਹੀਂ ਹੈਗਾ। ਜਿਹੜੀ ਅਸੀਂ ਕੋਰਟ ਨੂੰ ਲਾਸਟ ਸਬਮਿਸ਼ਨ ਦਿੱਤੀ ਹੈ ਉਹਦੇ ਵਿੱਚ ਅਸੀਂ ਕੋਰਟ ਨੂੰ ਕਲੀਅਰ ਕੀਤਾ ਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈਗਾ ਇਹਦੇ ਉੱਪਰ ਜਿਹੜੇ ਸਿੱਖ ਰਿਪਰੈਜ਼ੈਂਟੇਟਿਵ ਸੀ ਸਾਡੇ 2, ਉਹਨਾਂ ਨੇ ਉਹਦੇ ਉੱਪਰ ਦਸਤਖਤ ਨਹੀਂ ਕੀਤੇ ਜੀ। ਸੋ ਇਹ ਕਨਸਟੀਟਿਊਸ਼ਨ ਸਾਡੇ ਤੇ ਲਾਗੂ ਨਹੀਂ ਹੈਗਾ। ਇਹਦਾ ਆਰਟੀਕਲ 25 ਵੀ ਸਾਨੂੰ ਹਿੰਦੂ ਦੱਸਦਾ ਹੈ। ਤੇ ਅਸੀਂ ਲਾਸਟ ਵਿੱਚ ਜਿਹੜਾ ਤੁਹਾਡਾ ਸਵਾਲ ਹੈਗਾ ਸੀ, ਜਦੋਂ ਫਾਈਨਲ ਆਰਗੂਮੈਂਟਸ ਨੂੰ ਕਨਕਲੂਡ ਕੀਤਾ, ਮੈਂ ਜੱਜ ਸਾਹਿਬ ਨੂੰ ਦੱਸਿਆ ਕਿ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਹੈ ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਡਿਕਲੇਅਰ ਕਰਨਾ ਚਾਹੀਦਾ ਹੈ ਐਸ ਪਰ UNO ਲਾਅ ਜੀ।
ਕਿਉਂਕਿ ਜਿਹੜੀ ਜਨੇਵਾ ਕਨਵੈਨਸ਼ਨ ਹੈਗੀ ਹੈ ਪ੍ਰਿਜ਼ਨਰਸ ਆਫ ਵਾਰ ਤੇ ਜਿਹੜੇ ਸਿੱਖ ਹੈ ਉਹਦੇ ਹੇਟ ਹੈਗੇ ਨੇ ਕਵਰ ਹੁੰਦਾ ਹੈ ਉਹਦੇ ਵਿੱਚ ਜੀ। ਕਿਉਂਕਿ ਸਿੰਸ 1947 ਜਿਹੜੇ ਸਿੱਖ ਹੈਗੇ ਨੇ ਇਹ ਇੰਡੀਅਨ ਸਟੇਟ ਨਾਲ ਜਿਹੜੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ, ਕਿਉਂਕਿ ਜਿਹੜੀ ਸਿੱਖ ਸਟੇਟ ਹੈ ਹੁਣ ਇੰਡੀਅਨ ਸਟੇਟ ਵੱਲੋਂ ਆਕੂਪਾਈ ਕੀਤੀ ਗਈ ਹੈ, ਨਜਾਇਜ਼ ਕਬਜ਼ੇ ਵਿੱਚ ਹੈਗੀ ਹੈ। ਇਹ ਜਿਹੜਾ ਸੰਘਰਸ਼ ਹੈਗਾ ਇਹ ਇੰਡੀਅਨ ਸਟੇਟ ਦੇ ਖਿਲਾਫ ਐਜ਼ ਏ ਨੈਸ਼ਨਲ ਸੋਲਜਰ, ਐਜ਼ ਏ ਸਿੱਖ ਯੋਧਾ ਇਹ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਲੜ ਰਿਹਾ ਜੀ। ਸੋ ਐਜ਼ ਪਰ ਯੂਐਨ ਲਾਜ਼ ਇਹਨੂੰ ਜਿਹੜਾ ਵਾ ਡਿਕਲੇਅਰ ਕਰਨਾ ਚਾਹੀਦਾ। ਅਸੀਂ ਇਸ ਕੇਸ ਦੇ ਵਿੱਚ ਸਾਰਾ ਇਹ ਸਿੱਖ ਕੇਸ ਨੂੰ ਬਿਲਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਕੇਸ ਹੈ ਕੀ ਹੈ, ਜਿਹੜੀ ਪੰਜਾਬ ਦੇ ਵਿੱਚ ਜਿਹੜੀ ਏਜੰਸੀ ਸ਼ੋ ਕਰ ਰਹੀਆਂ ਨੇ, ਜਿਹੜੀ ਇੰਡੀਅਨ ਸਟੇਟ ਸ਼ੋ ਕਰ ਰਹੀਆਂ ਨੇ, ਕੋਈ ਅੱਤਵਾਦ ਦੀ ਲੜਾਈ ਨਹੀਂ ਹੈਗੀ। ਇਹ ਜਿਹੜੀ ਲੜਾਈ ਹੈਗੀ ਹੈ ਸਿੱਖ ਸਟੇਟ ਦੀ ਲੜਾਈ ਹੈਗੀ ਹੈ, ਸਿੱਖ ਸੰਘਰਸ਼ ਹੈਗਾ ਜੀ। ਸੋ ਜਿਹੜਾ ਸਾਡਾ ਸਾਰਾ ਆਰਗੂਮੈਂਟ ਸੀ ਉਹ ਸਾਰੇ ਦਾ ਸਾਰਾ ਮਤਲਬ ਜਿਹੜਾ ਵਾ ਸਿੱਖ ਕੇਸ ਨੂੰ ਔਰ ਜਿਹੜੀ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ ਉਹਨੂੰ ਬਿਲਟ ਕਰਨ ਵਾਲੇ ਪਾਸੇ ਹੈਗਾ ਸੀ, ਤਾਂ ਜੋ ਕਿ ਯੂਐਨ ਲਾਈਕ ਕਸ਼ਮੀਰ ਸਾਡੇ ਵਿੱਚ ਵੀ ਇੰਟਰਵੀਨ ਕਰ ਸਕੇ। ਇਹ ਸਾਡੇ ਲੋਕਾਂ ਦੀ ਜਿਹੜੀ ਸਿਚੁਏਸ਼ਨ ਨੂੰ ਸਮਝ ਸਕੇ ਕਿ ਸਿੱਖ ਜਿਹੜੇ ਨੇ ਉਹ ਇੰਡੀਅਨ ਸਟੇਟ ਦੇ ਖਿਲਾਫ ਜਿਹੜੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ, ਇੱਥੇ ਕੋਈ ਅੱਤਵਾਦ ਦੀ ਲੜਾਈ ਨਹੀਂ ਹੈ। ਜੀ ਬਿਲਕੁਲ ਸਿੰਘ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸਿਮਰਜੀਤ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢ ਕੇ ਇਸ ਸਾਰੇ ਕੇਸ ਬਾਰੇ, ਕੇਸ ਦੀਆਂ ਡਿਟੇਲਸ ਤੇ ਖਾਸ ਤੌਰ ਤੇ ਭਾਈ ਜਗਤਾਰ ਸਿੰਘ ਤਾਰਾ ਦਾ ਜਿਹੜਾ ਪੱਖ ਹੈਗਾ ਉਹ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ, ਤੇ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਭਾਈ ਜਗਤਾਰ ਸਿੰਘ ਤਾਰਾ ਦੇ ਕੇਸ ਸੰਬੰਧੀ ਉਹਨਾਂ ਦੇ ਵਕੀਲ, ਉਹਨਾਂ ਦੇ ਨਾਲ ਤੋਂ ਜ਼ਰੂਰ ਤੁਹਾਨੂੰ ਜਿਹੜੀ ਹੈ ਉਹ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।